पूरे वर्ल्ड में जिन्नी इस्लामिक कंट्री ने जिन्नी कुछ है सब तो जरा सब तो खाना बेस्ट कश्मीरी मुस्लिम का खाना है। ਤੇ ਆਪਣੀ ਸਿਹਤ ਦਾ ਰਾਜ਼ ਤੇ ਦੱਸੋ ਜ਼ਰਾ। सेहत का राज है बस खुश रहना। ਤੁਸੀਂ ਇੱਥੇ ਪਾਕਿਸਤਾਨ ਵਿੱਚ ਯਖਨੀ ਕਹਿੰਦੇ ਤੁਸੀਂ ਇਹਦਾ ਕਹਿਣਾ ਤੁਸੀਂ ਰਸ ਨੂੰ ਕਹਿੰਦੇ ਯਖਨੀ ਪਰ ਯਖਨੀ ਦਹੀਂ ਵੀ ਬਣਦੀ ਹੈ। अस्सलाम वालेकुम ते सत श्री अकाल जी। मेरे नाल इस वेले मौजूद ने बड़े ही सोहने ते मनमोहने सरदार जी। सरदार जी मैं ना परे दूर खलोता तुहाड़ियां पिन्नियां वेख रिहा सी, जिन्नियां तुहाड़ियां पिंडियां ने ना ओडे मेरे पट ने। ते अपनी सेहत दा राज ते दसो जरा जी। सेहत दा राज की? सेहत का राज है बस खुश रहना। खुश रहना मगर राज इन्ना वेट भी बड़ा गलत है, इन्ना वेट नहीं होना चाहिए। नहीं ये तुसी गोश्त खांदे हो? बिल्कुल गोश्त खाते हैं। अच्छा तुसी गोश्त खा लेंदे हो तां तुहाडा वेट ज़्यादा। अच्छा नहीं वजन यकदम तो ज़्यादा नहीं होंदा, वजन आहिस्ता आहिस्ता ज़्यादा होंदा ते पहला कंट्रोल नहीं कीता। ਸਾਡੇ ਜਿਹੜੇ ਪੰਜਾਬ ਦੇ ਸਰਦਾਰ ਨੇ ਕਿਹੜੇ ਖਾਲਸੇ ਇਹ ਗੋਸ਼ਤ ਬਹੁਤ ਘੱਟ ਖਾਂਦੇ ਨੇ ਤੇ ਆਈ ਬਿਲੋਂਗ ਟੂ ਕਸ਼ਮੀਰ। ਅੱਛਾ ਅੱਛਾ। ਤੇ ਸਾਡੀ ਉੱਤੇ ਇੱਕ 99% 8% ਮੁਸਲਿਮ ਪੋਪੂਲੇਸ਼ਨ ਹੈ ਤੇ ਉਹ ਵੀ ਬੜੇ ਗੋਸ਼ਤਖੋਰ ਤੇ ਅਸੀਂ ਗੋਸ਼ਤਖੋਰ ਉਹ ਕਹਿੰਦੇ ਉਹਨਾਂ ਨਾਲ। ਸਰਦਾਰ ਜੀ ਆਪਣਾ ਕੋਈ ਪ੍ਰੋਫੈਸ਼ਨ ਹੈ ਜਾਂ ਕੋਈ ਖੇਤੀਬਾੜੀ ਕਰਦੇ ਹੋ? ਨਹੀਂ ਜੀ ਆਈ ਐਮ ਰਿਟਾਇਰਡ ਗਵਰਨਮੈਂਟ ਸਰਵੈਂਟ ਆ ਮੈਂ। ਅੱਛਾ ਕਿਹੜੇ ਡਿਪਾਰਟਮੈਂਟ? मैं रिटायर्ड डिपार्टमेंट ऑफ टूरिज्म जम्मू कश्मीर गवर्नमेंट। फूड नहीं डिपार्टमेंट ऑफ टूरिज्म। टूरिज्म अच्छा अच्छा कश्मीर गवर्नमेंट उत्थे मैं रिटायर होया एज ए सीनियर ऑफिसर। ਜ਼ਬਰਦਸਤ। ਅੱਛਾ ਸਰਦਾਰ ਜੀ ਥੋੜਾ ਜਿਹਾ ਦੱਸੋ ਕਿ ਕਸ਼ਮੀਰ ਨੂੰ ਨਾ ਲੋਕ ਜੰਨਤ ਨਾਲ ਤਸ਼ਬੀਹ ਦਿੰਦੇ ਨੇ ਤੇ ਤੁਸੀਂ ਤੇ ਟੂਰਿਜ਼ਮ ਦੇ ਹਵਾਲੇ ਨਾਲ ਕੰਮ ਕਰਦੇ ਰਹੋ, ਤੁਸੀਂ ਤੇ ਸਾਰਾ ਐਕਸਪਲੋਰ ਕੀਤਾ ਤੇ ਉਹਦੇ 'ਚ ਕਿਹੜੀ ਐਸੀ ਚੀਜ਼ ਹੈ 2-4 ਪੁਆਇੰਟ ਤੇ ਦੱਸੋ ਜਿਹਦੀ ਵਜ੍ਹਾ ਤੋਂ ਉਹਨੂੰ ਜੰਨਤ ਨਜ਼ੀਰ ਕਹਿੰਦੇ? एक सी ना इसका कहना फारसी का एक ना ईरान का कोई पोइट सी उन्हें कहते हमें हस्तो अगर दुनिया में जन्नत है वो कश्मीरी है। एक बड़ा मौसम बड़ा अच्छा है। अच्छा एक उत्थे पीरां दी सूफियां दी उन्हां दी धरती है। अच्छा उत्थे बड़े तुसीं देखो बड़े मुस्लिम पीर फकीर कोई ईरान तो आया उत्थे बस गया, कोई रशिया कोई समरकंद तो आया उत्थे बस गया। उन्हां दी ज़ियारत ने मुकदम साहब बड़ी उन्होंने ज़ियारत ने। अच्छा यानी कि ਜਿਹੜੇ ਕੁਦਰਤੀ ਨਜ਼ਾਰੇ ਨੇ ਉਹ ਉਸ ਤੋਂ ਇਲਾਵਾ ਨੇ ਇਹ ਤੇ ਤੁਸੀਂ ਪੀਰਾਂ ਫਕੀਰਾਂ ਦੀ ਧਰਤੀ ਗਿਆ ਨਾ। ਬਿਲਕੁਲ। ਅੱਛਾ ਤੇ ਬਾਕੀ ਨਹੀਂ ਅਸੀਂ ਸਾਡਾ ਤੇ ਇਤਫਾਕ ਨਹੀਂ ਹੋਇਆ ਜੰਮੂ ਕਸ਼ਮੀਰ ਜਾਣ ਦਾ। ਇਹ ਤੁਸੀਂ ਕੋਈ ਥੋੜਾ ਜਿਹਾ ਸ਼ੇਅਰ ਕਰੋ ਨਾ ਕਿ ਉੱਥੇ ਜਿਹੜੀਆਂ ਖੂਬਸੂਰਤ ਚੀਜ਼ਾਂ ਨੇ ਕਿ ਜਿੱਦਾਂ ਹੁਣ ਅਸੀਂ ਅਗਰ ਆਪਣੇ ਮਰੀ ਦੀ ਗੱਲ ਕਰੀਏ ਜਿਹੜਾ ਸਾਡਾ ਪੁਆਇੰਟ ਹੈ ਤੇ ਅਸੀਂ ਕਹਿੰਦੇ ਨਥੀਆ ਗਲੀ ਚਲੇ ਜਾਓ, ਝੀਂਗਾ ਗਲੀ ਚਲੇ ਜਾਓ। मरी एक ਤੁਹਾਡੇ ਵਾਸਤੇ ਬਹੁਤ ਅੱਛੀ ਜਗ੍ਹਾ ਹੈ, ਹਿਲ ਸਟੇਸ਼ਨ ਹੈ ਮਗਰ ਇਹ ਬੜੀ ਛੋਟੀ ਜਗ੍ਹਾ ਹੈ ਮਰੀ। ਕਸ਼ਮੀਰ ਤੇ ਇੱਕ ਵੈਲੀ ਹੈ, ਬਹੁਤ ਵੱਡੀ ਵੈਲੀ ਹੈ। ਅੱਛਾ ਉੱਥੇ ਗੁਲਮਰਗ ਹੈ, ਉੱਥੇ ਪਹਿਲਗਾਮ ਹੈ, ਸੋਨਾਮਰਗ ਹੈ, ਫਿਰ ਯੂਸਮਰਗ ਹੈ, ਫਿਰ ਉਹ ਨਵੇਂ ਆ ਰਹੇ ਨੇ ਐਲ ਪੱਥਰੀ ਹੈ। ਸਭ ਤੋਂ ਉੱਥੇ ਅੱਛੀ ਡਲ ਲੇਕ ਉਹ 10-15 ਕਿਲੋਮੀਟਰ ਫੈਰੀ ਉੱਥੇ ਸ਼ਿਕਾਰੇ ਨੇ। ਉੱਥੇ ਨੇ ਹਾਊਸਬੋਟ ਲੱਕੜੀ ਦੇ ਹਾਊਸਬੋਟ ਬਣੇ ਨੇ, ਤੁਸੀਂ ਉਹਨਾਂ ਵੀ ਆ ਕਰੋ। ਬਿਲਕੁਲ 5 ਸਟਾਰ ਹੋਟਲ ਦੀ ਫੈਸਿਲਿਟੀਜ਼। ਅੱਛਾ ਬਿਲਕੁਲ। ਅੱਛਾ ਜਿਹੜੇ ਤੁਸੀਂ ਜਗ੍ਹਾ ਦੇ ਨਾਲ ਮਰਗ ਕਿਆ ਕੀ ਲਫ਼ਜ਼ ਕਿਆ ਕੀ ਜੀ? ਮਰਗ ਜਗ੍ਹਾ ਦਾ ਨਾਮ ਲੈ ਕੇ ਗੁਲਮਰਗ ਹੈ। ਗੁਲਮਰਗ ਮਰਗ ਦੇ ਕੀ ਮਾਨੀ ਹੈ? ਮਰਗ ਤੱਕ ਮੈਨੂੰ ਖੈਰ ਇतना ਕੋਈ ਐਗਜ਼ੈਕਟ ਮੈਨੂੰ ਯਾਦ ਨਹੀਂ ਮਰਗ ਦਾ। ਗੁਲਮਰਗ ਮਰਗ ਦਾ ਇਹ ਜੰਨਤ। ਅੱਛਾ ਕਸ਼ਮੀਰੀ ਲੋਕਾਂ ਦੀ ਜਿਹੜੀ ਫੇਵਰਟ ਡਿਸ਼ ਹੈ ਜਿਹੜੀ ਅਗਰ ਉਹਨਾਂ ਨੂੰ ਰੋਜ਼ ਵੀ ਮਿਲੇ ਤੇ ਉਹ ਖਾ ਲੈਂਦੇ ਨੇ ਉਹ ਕਿਹੜੀ ਹੈ? ਦੇਖिए ਤੁਹਾਨੂੰ ਮੈਂ ਦੱਸਾਂਗਾ ਪੂਰੇ ਵਰਲਡ ਵਿੱਚ ਜਿੰਨੀ ਇਸਲਾਮਿਕ ਕੰਟਰੀ ਨੇ ਜਿੰਨੀ ਕੁਝ ਹੈ ਸਭ ਤੋਂ ਜਿਹੜਾ ਸਭ ਤੋਂ ਖਾਣਾ ਬੈਸਟ ਕਸ਼ਮੀਰੀ ਮੁਸਲਿਮ ਦਾ ਖਾਣਾ ਹੈ। ਅੱਛਾ ਇਹਨਾਂ ਦੇ ਵਿਆਹ ਵਿੱਚ 17-18 ਕਿਸਮ ਦਾ ਬਣਦਾ ਸੀ। ਪਹਿਲੇ ਮੀਟ ਬਣਦੇ ਸੀ, ਉੱਥੇ ਬਣਦੇ ਸੀ ਰਿਸ਼ਤੇ ਗੁਸ਼ਤਾਬਾ ਜਿਹੜਾ ਹੁੰਦਾ ਰਿਸ਼ਤਾ ਗੁਸ਼ਤਾਬਾ ਮੀਟ ਨੂੰ ਕੁੱਟ ਕੇ ਚੰਗੀ ਤਰ੍ਹਾਂ। ਇਹ ਤੁਸੀਂ ਅਸੀਂ ਲੋਕ ਨਹੀਂ ਕੁੱਟ ਸਕਦੇ, ਇਹ ਮਿਕਸਿੰਗ ਵਿੱਚ ਵੀ ਨਹੀਂ ਕੁੱਟ ਸਕਦੇ। ਇਹ ਪੱਥਰ ਹੁੰਦਾ, ਪੱਥਰ ਸਿਲਬਟਾ ਕਹਿੰਦੇ ਨੇ ਤੇ ਇਹਨਾਂ ਦਾ ਆਪਣਾ ਹੁੰਦਾ ਉਹ ਨਹੀਂ ਲੱਕੜੀ ਦਾ ਉਹ। ਉਹਦੇ ਨਾਲ ਕੁੱਟ ਕੇ ਬਣ ਜਾਂਦਾ ਬਿਲਕੁਲ। कीमत कोई नहीं बिल्कुल जब पता होता ना पेस्ट बिल्कुल पेस्ट ਉਹਦਾ ਬਣਦਾ ਰਿਸ਼ਤਾ ਗੁਸ਼ਤਾਬਾ। ਫਿਰ ਕਹਿੰਦੇ ਤਗਮਾਸ ਹੁੰਦਾ ਜਿਹੜਾ ਨਹੀਂ ਹੁੰਦਾ ਮੀਟ ਦਾ ਸੀਨੇ ਦਾ ਪੀਸ। ਉਹਨੂੰ ਕੱਟ ਕੇ ਨਾ ਉਹਨੂੰ ਮਤਲਬ ਕਿ ਉਬਾਲਦੇ ਨੇ। ਉਹਦੀ ਥੋੜੀ ਹਲਦੀ ਪਾ ਲਈ, ਥੋੜਾ ਜਿਹਾ ਲਸਣ ਪਾ ਲਿਆ, ਬਸ ਹੋਰ ਕੋਈ ਨਹੀਂ ਪਾਣਾ। ਉਹਨੂੰ ਬਸ ਚੰਗੀ ਤਰ੍ਹਾਂ ਉਹਨੂੰ ਉਬਾਲ ਕੇ ਦੇਖੋ ਜਦੋਂ ਬਿਲਕੁਲ ਗਲ ਗਿਆ। ਅੱਡੀਆਂ ਹੁੰਦੀਆਂ ਤੇ ਅੱਡੀਆਂ ਦੋ ਅੱਡੀਆਂ ਬਾਹਰ ਨਿਕਲ ਗਈਆਂ, ਉਹਨੂੰ ਤੁਸੀਂ ਕਰੋ ਫਰਾਈ ਕਰੋ ਦੇਸੀ ਘਿਓ ਵਿੱਚ। ਉੱਪਰ ਉਟਾਈ ਤੁਸੀਂ ਕਾਲੀ ਬਣਾ ਸਕਦੇ ਤਸਲੀ ਨਾਲ ਐਟਾ ਉੱਪਰ ਫਰਾਈ ਕਰੋ, ਬਹੁਤ ਟੇਸਟੀ ਹੈ। ਫਿਰ ਕਬਾਬ ਨੇ, ਫਿਰ ਉਹਨਾਂ ਦਾ ਮੇਥੀ ਕੋਰਮਾ ਹੈ,
ਅੱਛਾ ਫਿਰ ਉਹਨਾਂ ਦਾ ਧਨੀਆ ਕੋਰਮਾ ਹੈ, ਅੱਛਾ ਔਰ ਤੁਹਾਨੂੰ ਵੀ ਕੀ ਕਿਸ ਤਰ੍ਹਾਂ ਹੁੰਦਾ, ਫਿਰ ਉਹਨਾਂ ਦਾ ਆਪ ਗੋਸ਼ਟ ਹੈ, ਫਿਰ ਉਹਨਾਂ ਦਾ ਆਪ ਇਹ ਜੋ ਤੁਸੀਂ ਕਿਹਾ ਇਹਨਾਂ ਦੇ ਜਾਨ ਲੈਵਾ ਡਿਸ਼ਾਂ ਨੇ ਸਾਡੇ ਹਾਂ, ਫਿਰ ਉਹਨਾਂ ਦਾ ਆਪ ਗੋਸ਼ਟ ਹੈ, ਹਾਂ ਆਪ ਗੋਸ਼ਟ ਅੱਛਾ ਅੱਛਾ। ਗੁਸ਼ਤਾ ਵਗੈਰਾ ਉਹ ਬਣਦੇ ਦਹੀਂ ਵਿੱਚ ਯਖਣੀ ਹੈ, ਅੱਛਾ ਤੁਸੀਂ ਇੱਥੇ ਪਾਕਿਸਤਾਨ ਵਿੱਚ ਯਖਣੀ ਨੂੰ ਕਹਿੰਦੇ, ਤੁਸੀਂ ਇਹਦਾ ਕਹਿਣਾ ਤੁਸੀਂ ਰਸ ਨੂੰ ਕਹਿੰਦੇ ਯਖਣੀ, ਅੱਛਾ। ਪਰ ਯਖਣੀ ਦਹੀਂ ਵੀ ਬਣਦੀ ਹੈ, ਅੱਛਾ ਕੋਈ ਮੁਸ਼ਕਿਲ ਨਹੀਂ ਬਣਾਉਣਾ, ਕੋਈ ਬਿਲਕੁਲ ਖਾਲੀ ਰਿਸ਼ਤਾ ਗੁਸ਼ਤਾ ਬਣਾਉਣਾ ਮੁਸ਼ਕਿਲ ਹੈ, ਅੱਛਾ। ਉਹਦੇ ਵਾਸਤੇ ਬੜੀ ਚਾਹੀਦੀ ਹੈ, ਮਿਹਨਤ ਚਾਹੀਦੀ ਹੈ। ਇਹ ਜ਼ਿਆਦਾ ਸ਼ਾਦੀ ਤੇ ਡਿਸ਼ਾਂ ਹੁੰਦੀਆਂ ਨੇ ਕਿ ਆਮ ਹੀ ਮਿਲ ਜਾਂਦੀਆਂ ਨੇ? ਨਹੀਂ ਬਿਲਕੁਲ, ਤੁਹਾਨੂੰ ਹੋਟਲਾਂ ਵੀ ਮਿਲਣਗੀਆਂ, ਤੁਹਾਨੂੰ ਬਾਜ਼ਾਰਾਂ ਵੀ ਮਿਲਣਗੀਆਂ, ਮਗਰ ਸ਼ਾਦੀ ਤੇ ਇਹ ਆਮ ਸਰਵ ਕਰਦੇ ਨੇ। ਅੱਛਾ ਹਾਂ, ਹਰ ਸ਼ਾਦੀ ਵਿੱਚ। ਯਾਨੀ ਕਿ ਇਹ ਜਿਹੜਾ ਤੁਹਾਡਾ ਵਜ਼ਨ ਜ਼ਿਆਦਾ ਹੋਇਆ ਨਾ, ਉਹਦੀ ਹੁਣ ਅਸਲ ਵਜ੍ਹਾ ਮੈਨੂੰ ਸਮਝ ਆਉਣ ਲੱਗੀ। ਹਾਂ, ਤੇ ਬਾਕੀ ਜਿਹੜੇ ਉੱਥੇ ਨੇ ਕਸ਼ਮੀਰੀ ਹਿੰਦੂ, ਅੱਛਾ ਉਹਨਾਂ ਦੀ ਬੈਸਟ ਡਿਸ਼ ਨੇ ਇਹਦਾ ਕਹਿੰਦੇ ਵੈਜੀਟੇਰੀਅਨ ਡਿਸ਼ਿਸ, ਅੱਛਾ ਉਹ ਬਣਾਉਂਦੇ ਨੇ ਦਮ ਆਲੂ। ਅੱਛਾ ਆਲੂ ਨਹੀਂ ਆਲੂ, ਹਾਂ ਮਗਰ ਉਹ ਆਲੂ ਹੁੰਦਾ ਸਪੈਸ਼ਲ ਕਿਸਮ ਦਾ, ਇਹ ਨਹੀਂ ਕਲਾਏ ਇਹ ਸਾਡੇ ਵਾਲਾ ਨਹੀਂ। ਨਹੀਂ, ਸਾਡੇ ਗੱਲ ਨਹੀਂ ਕੀਤਾ, ਇੰਡੀਆ ਵਿੱਚ ਤੁਹਾਡੇ ਵਾਲਾ ਆਲੂ ਹੈ, ਅੱਛਾ ਉਹ ਕਸ਼ਮੀਰ ਦਾ ਇੱਕ ਸਪੈਸ਼ਲ ਆਲੂ ਹੁੰਦਾ, ਲਾਲ ਰੰਗ ਦਾ ਆਲੂ ਹੁੰਦਾ, ਪਹਾੜੀ ਆਲੂ ਹੁੰਦਾ, ਉਹਨੂੰ ਆਲੂ ਨੂੰ ਉਬਾਲਦੇ ਨੇ, ਫਿਰ ਉਹਦਾ ਛਿਲਕਾ ਉਤਾਰਦੇ ਨੇ, ਫਿਰ ਉਹਨੂੰ ਸੁਰਾਖ ਕਰਦੇ ਨੇ, ਸੁਰਾਖ, ਫਿਰ ਤੇਲ ਵਿੱਚ ਉਹਨੂੰ ਕਰਦੇ ਨੇ, ਫਰਾਈ ਕਰਦੇ ਨੇ, ਉਹਦਾ ਵਜ਼ਨ ਜਾਂਦਾ ਬਿਲਕੁਲ ਹਲਕਾ ਜਿਹਾ, ਤੇ ਬਸ ਫਿਰ ਉਹਦਾ ਕੀ ਕਰਦੇ ਨੇ, ਫਿਰ ਤਾਂ ਬਣਾਉਂਦੇ ਨੇ ਮਸਾਲਾ, ਸੌਂਫ, ਇਹਦਾ ਕਹਿਣਾ ਇਹ ਸੁੰਡ ਪਾਊਡਰ, ਸੌਂਫ ਪਾਊਡਰ, ਫਿਰ ਸਬਜ਼ ਇਲਾਚੀ, ਮੋਟੀ ਇਲਾਚੀ, ਤੇ ਹਿੰਗ ਹੋਈ ਥੋੜੀ ਜਿਹੀ, ਥੋੜਾ ਜਿਹਾ ਹੋ ਗਿਆ ਕਿ ਨਾ ਇਹ ਹੋ ਗਿਆ ਜੀਰਾ ਲੌਂਗ, ਬਸ ਉਹ ਬਹੁਤ ਉਹ ਠੰਡੇ ਖਾਂਦੇ ਨੇ। ਹਾਂ ਵਾਹ ਵਾਹ ਵਾਹ। ਇਹ ਜਨਾਬ ਮੇਰੇ ਕੈਮਰਾਮੈਨ ਸਾਹਿਬ ਐਡੀ ਨਾਜ਼ੁਕ ਔਰ ਐਡੀ ਤਬਾਹੀ ਵਾਲੀ ਗੁਫ਼ਤਗੂ ਕੀਤੀ ਹੈ। ਇਹ ਸਰਦਾਰ ਜੀ, ਅਗਰ ਤੁਹਾਡੀ ਇਹ ਗੁਫ਼ਤਗੂ ਸੁਣ ਕੇ ਕੋਈ 15-20 ਕੋ 150 ਖਾਨ ਸਾਹਿਬ ਬੇਹੋਸ਼ ਹੋ ਗਿਆ ਨਾ, ਤੇ ਸਾਡਾ ਜ਼ੁਮਾ ਕੋਈ ਨਹੀਂ ਹੈਗਾ, ਕਿਉਂਕਿ ਬਹੁਤ ਹੀ ਕਮਾਲ ਕਿਸਮ ਦੇ ਲੰਗਰ ਦੀ ਗੁਫ਼ਤਗੂ ਕੀਤੀ ਹੈ। ਲਓ ਜਨਾਬ, ਸਰਦਾਰ ਜੀ ਬਹੁਤ ਸ਼ੁਕਰੀਆ, ਥੈਂਕ ਯੂ। ਥੈਂਕ ਯੂ। ਓਕੇ।